ਵੇਖਦੇ ਹੋ ਕੱਲ ਦੀ ਆ ਜਿਹੜੀ ਸ਼ਰਮਿੰਦਗੀ ਵਾਲੀ ਹਾਰ ਹੈ ਇੰਡੀਆ ਦੀ? ਸਰ ਬਹੁਤ ਸ਼ੁਕਰੀਆ ਤੁਹਾਡਾ ਜੋ ਤੁਸੀਂ ਮੈਨੂੰ ਮਦੂ ਕੀਤਾ ਹੈ। ਤੇ ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਪਹਿਲੇ ਜਿਹੜੇ T20 ਮੈਚ ਦੇ ਅੰਦਰ ਜੰਜ ਇੰਡੀਆ ਨੇ ਸਾਊਥ ਅਫਰੀਕਾ ਨੂੰ ਹਰਾਇਆ, ਅਸੀਂ ਤੇ ਬਿਲਕੁਲ ਹੀ ਡਿਸਅਪਾਇੰਟ ਹੋ ਗਏ ਸੀ ਸਾਰੇ ਕਿ ਯਾਰ ਸਾਊਥ ਅਫਰੀਕਾ ਦੀ ਟੀਮ ਬਿਲਕੁਲ ਵੀ ਕਰ ਰਹੀ ਹੈ ਜੋ ਵੀ। ਹਾਂ, ਅਸੀਂ ਬੜੇ ਹੋ ਗਏ ਕਿ ਯਾਰ ਦੁੱਖ ਹੋ ਗਿਆ ਸਾਨੂੰ ਕਿ ਯਾਰ ਕੀ ਕਰਦੇ ਪਏ ਨੇ। ਲੇਕਿਨ ਕੱਲ ਜਿਹੋ ਹੀ ਇਹਨਾਂ ਨੇ ਪਰਫਾਰਮੈਂਸ ਦਿੱਤੀ ਹੈ 200 ਪਲੱਸ ਰਨਸ ਕਰਕੇ ਅਗਲੇ ਨੇ ਦੱਸਤਾ ਕਿ ਕੋਈ ਮਸਲੇ ਵਾਲੀ ਗੱਲ ਨਹੀਂ, ਅਸੀਂ ਸੀਰੀਜ਼ 'ਚ ਹਾਲੇ ਵੀ ਮੌਜੂਦ ਆ। ਲੇਕਿਨ ਅੱਛਾ ਪਰਫਾਰਮ ਕੀਤਾ। ਮੈਨੂੰ ਤੇ ਡੀ ਕੁਕ ਦੀ ਬੈਟਿੰਗ ਬਹੁਤ ਕਮਾਲ ਲੱਗੀ ਹੈ, ਜੋ ਉਹਨਾਂ ਨੇ ਇੱਕ ਸੀਨੀਅਰ ਪਲੇਅਰ ਹੋਣ ਦੇ ਨਾਤੇ ਉਹਨਾਂ ਨੇ ਦੱਸਿਆ ਹੈ ਕਿ ਸੀਨੀਅਰ ਪਲੇਅਰ ਕਿਉਂ ਜ਼ਰੂਰੀ ਨੇ ਟੀਮ ਦੇ ਵਿੱਚ। ਬਹੁਤ ਅੱਛਾ ਪਰਫਾਰਮ ਕੀਤਾ। ਉਸ ਤੋਂ ਬਾਅਦ ਮੈਂ ਤੇ ਇਹੀ ਕਹਿਣਾ ਚਾਹਾਂਗਾ ਜਦੋਂ ਇੰਡੀਆ ਦੇ ਉੱਤੇ ਚੜ ਕੇ ਕੋਈ ਟੀਮ ਖੇਲਦੀ ਹੈ ਤੇ ਇੰਡੀਆ ਦੀ ਟੀਮ ਜਿਹੜੀ ਹੈ ਬੁਖਲਾ ਜਾਂਦੀ ਹੈ। ਕਦੇ ਵੀ ਤੁਸੀਂ ਵੇਖਿਓਗਾ ਪਾਕਿਸਤਾਨ ਵੀ ਅਗਰ ਚੜ ਕੇ ਖੇਲਦਾ ਤੇ ਉਹ ਟੈਨਸ਼ਨ 'ਚ ਆ ਜਾਂਦੇ ਨੇ, ਥੋੜੀ ਜਿਹੀ ਗਲਤ ਸ਼ਾਟਾਂ ਖੇਲਦੇ ਨੇ, ਹੋ ਜਾਂਦਾ ਪਾਕਿਸਤਾਨ ਤੋਂ। ਲੇਕਿਨ ਫਿਰ ਵੀ ਪਾਕਿਸਤਾਨ ਜਦੋਂ ਚੜ ਕੇ ਖੇਲਦਾ ਹੈ ਉਦੋਂ ਇੰਡੀਆ ਬੁਖਲਾ ਜਾਂਦੀ ਹੈ। ਅੱਜ ਸਾਊਥ ਅਫਰੀਕਾ ਨੇ ਉਹ ਕਰਕੇ ਵਿਖਾਇਆ, ਜੈਨ ਜੀ ਚੜ ਕੇ ਖੇਲੇ ਨੇ ਤੇ ਇੰਡੀਆ ਬਿਲਕੁਲ ਹੀ ਹੱਥ ਪੈਰ ਫੁੱਲੇ ਹੋਏ ਸੀ ਉਹਨਾਂ ਤੇ, ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਸੀ ਕੀ ਕਰੀਏ। ਤੁਸੀਂ ਖੁਦ ਵੇਖ ਸਕਦੇ ਹੋ ਕਿ ਸ਼ੁਭਮਨ ਗਿੱਲ ਨੇ ਕਿਹੋ ਜਿਹੀ ਸ਼ਾਟ ਮਾਰ ਕੇ ਆਊਟ ਹੋਏ ਨੇ। ਉਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਸਟਾਰਟ ਦੇ ਵਿੱਚ ਜਦੋਂ ਆਏ ਸੀ ਸਾਰਿਆਂ ਨੂੰ ਇਹੀ ਲੱਗਦਾ ਸੀ ਕਿ ਜੀ ਬਹੁਤ ਅੱਛੇ ਬੈਟਸਮੈਨ ਨੇ, ਨੋ ਡਾਊਟ ਅੱਛੇ ਬੈਟਸਮੈਨ ਨੇ, ਲੇਕਿਨ ਉਸ ਟਾਈਮ ਲੋਕਾਂ ਨੂੰ ਪਤਾ ਨਹੀਂ ਸੀ। ਹੁਣ ਹਰ ਬੰਦਾ ਉਹਨਾਂ ਨੂੰ ਰੀਡ ਕਰਕੇ ਆਉਂਦਾ ਹੈ। ਪਹਿਲੇ ਟੀਮ ਰੀਡ ਕਰਕੇ ਨਹੀਂ ਸੀ ਆਉਂਦੀ, ਹੁਣ ਟੀਮ ਉਹਨਾਂ ਨੂੰ ਰੀਡ ਕਰਕੇ ਆ ਰਹੀ ਹੈ, ਜਿਸ ਵਜ੍ਹਾ ਤੋਂ ਉਹ ਉਹਨਾਂ ਵਾਸਤੇ ਖੇਲਣ ਵਾਸਤੇ ਮੁਸ਼ਕਲ ਹੋ ਰਹੀ ਹੈ। ਬਾਕੀ ਬਿਲਕੁਲ। ਤੇ ਸੂਰਿਆ ਕੁਮਾਰ ਯਾਦਵ ਤੋਂ ਕਿੱਦਾਂ ਵੇਖਦੇ ਹੋ ਤੁਸੀਂ? 5 ਇਨਿੰਗਸ ਵਿੱਚ ਸਿਰਫ ਉਹਨਾਂ ਦੀ 28 ਰਨਸ ਨੇ, ਬਿਲਕੁਲ ਫਲॉप ਜਾ ਰਹੇ ਨੇ। ਕਹਿੰਦੇ ਨਾ ਕੈਪਟਨ ਦਾ ਇੱਕ ਜਜ਼ਬਾ ਹੀ ਨਜ਼ਰ ਨਹੀਂ ਆ ਰਿਹਾ, ਬਿਲਕੁਲ ਉਹਨਾਂ ਦਾ ਮੂੰਹ ਫੁੱਲਿਆ ਪਿਆ ਸੀਗਾ, ਅਜੀਬ ਜਿਹੀ ਹਰਕਤਾਂ ਕਰਦੇ ਪਏ ਸਨ। ਤੇ ਉਹਨਾਂ ਦੀ ਹੁਣ ਜਗ੍ਹਾ ਬਣਦੀ ਹੈ ਬਤੌਰ ਕੈਪਟਨ, ਤੁਸੀਂ ਵੇਖਦੇ ਹੋ ਟੀਮ ਵਿੱਚ? ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਲੇਕਿਨ ਦੇਖੋ ਉਹਨਾਂ ਨੇ ਏਸ਼ੀਆ ਕੱਪ ਫਾਈਨਲ ਜਿਤਵਾਇਆ ਹੈ ਇੰਡੀਆ, ਉਹਦੀ ਵਜ੍ਹਾ ਤੋਂ ਉਹਨਾਂ ਦਾ ਕੌਨਫੀਡੈਂਸ ਲੈਵਲ ਜਿਹੜਾ ਹੈਗਾ ਉੱਤੇ, ਉਹਨਾਂ ਨੂੰ ਇਸ ਸੀਰੀਜ਼ ਦੇ ਵਿੱਚ 2-3 ਮੈਚ ਹਾਰਨ ਨਾਲ ਫਰਕ ਨਹੀਂ ਪਏਗਾ। ਤੇ ਹੋ ਸਕਦਾ ਅੱਛਾ, ਲੇਕਿਨ ਏਸ਼ੀਆ ਕੱਪ ਦੇ ਅੰਦਰ ਵੀ ਉਹ ਅੱਛਾ ਪਰਫਾਰਮ ਨਹੀਂ ਕਰ ਸਕੇ। ਅਗਰ ਤੇ ਪਰਫਾਰਮ ਕਰਨ ਤੇ ਉਹ ਹੋਣਾ ਚਾਹੀਦਾ ਕੈਪਟਨ, ਉਹਨਾਂ ਨੂੰ ਹੀ ਹੋਣਾ ਚਾਹੀਦਾ। ਲੇਕਿਨ ਏਸ਼ੀਆ ਕੱਪ ਦੇ ਅੰਦਰ ਤੇ ਉਹ ਜਿੱਤ ਕੇ ਉਸ ਤੋਂ ਬਾਅਦ ਉਹਨਾਂ ਦਾ ਕੌਨਫੀਡੈਂਸ ਲੈਵਲ ਉੱਤੇ ਹੀ ਹੈਗਾ। ਉਹ ਇਹੀ ਸੋਚ ਰਹੇ ਨੇ ਕਿ ਅਸੀਂ ਜੀ T20 ਵਰਲਡ ਕੱਪ ਵੀ ਇੰਝ ਹੀ ਜਿੱਤ ਜਾਵਾਂਗੇ ਜਾਂ ਜੋ ਵੀ ਮਾਮਲਾਤ ਹੈਗੇ ਨੇ। ਲੇਕਿਨ ਮੈਨੂੰ ਨਹੀਂ ਲੱਗਦਾ ਕਿ T20 ਵਰਲਡ ਕੱਪ ਇੰਨਾ ਈਜ਼ੀ ਏਸ਼ੀਆ ਕੱਪ ਦੀ ਤਰ੍ਹਾਂ ਉਹ ਅਗਰ ਜਿੱਤ ਸਕਦੇ ਨੇ। ਬਹੁਤ ਮੁਸ਼ਕਿਲ ਕੰਮ ਹੈ, ਕਿਉਂਕਿ T20 ਵਰਲਡ ਕੱਪ ਜਿੱਤਣਾ ਆਸਾਨ ਨਹੀਂ ਹੈ। ਅੱਛੀ ਟੀਮਾਂ ਵੀ ਆਣਗੀਆਂ। ਅਸੀਂ ਪਹਿਲੇ ਵਰਲਡ ਕੱਪ ਜਿੱਤਿਆ, ਸਾਡੇ ਵਾਸਤੇ ਇਹ ਵੀ ਕੁਝ ਨਹੀਂ ਹੈਗਾ, ਅਸੀਂ ਇਹ ਵੀ ਜਿੱਤ ਜਾਾਂਗੇ। ਨਹੀਂ ਐਸਾ ਨੋ ਡਾਊਟ ਇੰਡੀਆ ਆਪਣੇ ਘਰ ਦੇ ਅੰਦਰ ਬਹੁਤ ਦਲੇਰ ਹੁੰਦਾ ਹੈ। ਤੁਹਾਨੂੰ ਵੀ ਪਤਾ ਹੋਏਗਾ ਉਹਨਾਂ ਦਾ ਜਿਹੜਾ ਕਰਾਊਡ ਹੈ ਇੱਕ 12ਵੇਂ 13ਵੇਂ ਖਿਲਾੜੀ ਦੇ ਤੌਰ ਤੇ ਉਹਨਾਂ ਦਾ ਸਾਥ ਦੇ ਰਿਹਾ ਹੁੰਦਾ ਹੈ। ਤੇ ਮੇਰੇ ਖਿਆਲ ਨਾਲ ਤੇ ਜਦੋਂ ਤੱਕ ਪਰਫਾਰਮ ਨਹੀਂ ਕਰਨਗੇ ਉਸ ਵੇਲੇ ਤੱਕ ਤੇ ਜਿੱਤਣਗੇ ਨਹੀਂ। ਤੇ ਦੂਸਰਾ ਤੁਸੀਂ ਜੋ ਕਪਤਾਨੀ ਦਾ ਕਹਿ ਰਹੇ ਸੀ, ਕਪਤਾਨੀ ਮੇਰੇ ਖਿਆਲ ਨਾਲ ਤਾਂ ਹਾਲੇ ਚੱਲਣ ਦੇਣੀ ਚਾਹੀਦੀ ਹੈ ਜੋ ਵੀ ਉਹਨਾਂ ਦਾ ਕੰਮ ਹੈਗਾ, ਕਿਉਂਕਿ ਇੰਨੀ ਜਲਦੀ ਇੰਡੀਅਨ ਬੋਰਡ ਕਦੀ ਵੀ ਉਹਨਾਂ ਨੂੰ ਕੈਪਟਨਸੀ ਤੋਂ ਚੇਂਜ ਨਹੀਂ ਕਰੇਗਾ। ਤੇ ਬੁਮਰਾਹ ਦੀ ਗੱਲ ਕਰੀਏ, ਉਹ ਕਹਿੰਦੇ ਸਨ ਕਿ ਯਾਰਕਰ ਮਾਰਦੇ ਨੇ, ਬੜੇ ਖਤਰਨਾਕ ਬੋਲਰ ਨੇ, ਪੂਰਾ ਮੈਚ ਹੀ ਖਤਮ ਕਰ ਦਿੰਦੇ ਨੇ। ਉਹ ਵੀ ਕੱਲ ਫੁੱਲ ਟਾਸ ਤੇ ਫੁੱਲ ਟਾਸ ਦੇਈ ਜਾ ਰਹੇ ਸੀਗੇ, ਜਾਨਸਨ ਛੱਕੇ ਮਾਰਦਾ ਪਿਆ ਸੀ ਉਹਨਾਂ ਨੂੰ, ਕੁਇੰਟਨ ਡਿਕੌਕ ਨੇ ਧੁਲਾਈ ਕੀਤੀ। ਤੇ ਉਹਨਾਂ ਦੀ ਜਿਹੜੀ ਫਾਰਮ ਵਾਇਰ ਹੋਈ ਹੈ, ਤੁਸੀਂ ਕਿਵੇਂ ਸਮਝਦੇ ਹੋ? ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ ਕਿ ਬੁਮਰਾਹ ਜਦੋਂ ਤੋਂ ਅਨਫਿਟ ਹੋ ਕੇ ਵਾਪਸ ਆਏ ਨੇ ਨਾ, ਜਦੋਂ ਤੋਂ ਉਹਨਾਂ ਦਾ ਉਸ ਤੋਂ ਬਾਅਦ ਥੋੜੇ ਬੁਮਰਾਹ ਸਾਨੂੰ ਉਹ ਨਜ਼ਰ ਨਹੀਂ ਆ ਰਹੇ ਜੋ ਬੁਮਰਾਹ ਹੈ ਸੀ। ਜਿੰਜ ਪਹਿਲੇ ਉਹ ਕਰਦੇ ਸੀ ਬੋਲਿੰਗ, ਯਾਰਕ ਵਗੈਰਾ, ਬਾਉਂਸ ਵਗੈਰਾ ਜੋ ਵੀ ਉਹਨਾਂ ਦਾ ਕਰਦੇ ਸੀ। ਲੇਕਿਨ ਹੁਣ ਬੜਾ ਸਾਨੂੰ ਨਾ ਪਿੱਛੇ ਨਜ਼ਰ ਆ ਰਹੇ ਨੇ, ਥੋੜੀ ਮਾਰ ਵੀ ਪੈ ਰਹੀ ਉਹਨਾਂ ਨੂੰ। ਤੇ ਕੱਲ ਅਸਲ 'ਚ ਸੀਨ ਹੈ, ਕੱਲ ਥੋੜੀ ਪਿਚ ਵੀ ਉਹੋ ਜਿਹੀ ਸੀ ਜਿਹਦੇ ਅੰਦਰ ਥੋੜਾ ਸਕੋਰ ਜ਼ਿਆਦਾ ਹੋ ਰਿਹਾ ਸੀ, ਜਿਹਦੀ ਵਜ੍ਹਾ ਤੋਂ ਬੁਮਰਾਹ ਨੂੰ ਮਾਰ ਪੈ ਗਈ ਹੈ, ਛੱਕੇ ਵਗੈਰਾ ਪੈ ਗਏ ਨੇ। ਤੇ ਨੋ ਡਾਊਟ ਬੁਮਰਾਹ ਬਹੁਤ ਅੱਛੇ ਬੋਲਰ ਨੇ, ਹੋ ਜਾਂਦਾ ਹੈ ਕੋਈ ਇੱਕ ਆਧਾ ਮੈਚ ਵੱਡੇ ਬੋਲਰ ਨਹੀਂ ਪਰਫਾਰਮ ਕਰ ਸਕਦੇ, ਲੇਕਿਨ ਬੁਮਰਾਹ ਬਹੁਤ ਅੱਛੇ ਬੋਲਰ ਨੇ। ਉਮੀਦ ਹੈ ਕਿ ਨੈਕਸਟ ਮੈਚ ਦੇ ਵਿੱਚ ਉਹਨਾਂ ਦੀ ਬੋਲਿੰਗ ਵੇਖਣ ਨੂੰ ਮਿਲੇਗੀ। ਲੋਕ ਕਹਿਣਗੇ ਕਿ ਹਾਂ ਭਾਈ ਉਹ ਪੁਰਾਣਾ ਬੁਮਰਾਹ ਸਾਨੂੰ ਨਜ਼ਰ ਆ ਰਿਹਾ ਜਾਂ ਜੋ ਵੀ। ਮੁਜ਼ਾਹਿਰ ਸਾਹਿਬ, ਜਾਨਸਨ ਨੇ ਬੜੀ ਅੱਛੀ ਬੋਲਿੰਗ ਕੀਤੀ ਤੇ ਅਭਿਸ਼ੇਕ ਸ਼ਰਮਾ ਨੂੰ ਆਊਟ ਕੀਤਾ। ਆਊਟਸਾਈਡ ਐਜ ਜੋ ਹੈ ਬਾਲ ਨੂੰ ਸਮਝ ਨਹੀਂ ਸਕੇ, ਕਹਿੰਦੇ ਨਾ ਇੱਕ ਜੱਜ ਨਹੀਂ ਕਰ ਸਕੇ। ਤੇ ਇਹ ਜਿਹੜੇ ਸਾਡੇ ਬੋਲਰ ਨੇ, ਇਹ ਕਿਉਂ ਨਹੀਂ ਹੁੰਦੀ ਵੀਕਨੈਸ ਫੜ ਸਕੇ ਅਭਿਸ਼ੇਕ ਦੀ? ਉਹਨੇ ਤੇ ਵੱਧ ਕੇ ਛੱਕੇ ਮਾਰੇ ਸਾਨੂੰ ਏਸ਼ੀਆ ਕੱਪ ਵਿੱਚ। ਨਹੀਂ ਬਿਲਕੁਲ ਤੁਸੀਂ ਸਹੀ ਗੱਲ ਕਰ ਰਹੇ ਹੋ। ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਉਸ ਟਾਈਮ ਇਸ ਤੋਂ ਪਹਿਲੇ ਮੈਂ ਇਹੀ ਗੱਲ ਕੀਤੀ ਹੈ ਕਿ ਉਸ ਟਾਈਮ ਅਭਿਸ਼ੇਕ ਸ਼ਰਮਾ ਨੂੰ ਟੀਮ ਰੀਡ ਕਰਕੇ ਨਹੀਂ ਸੀ ਆਉਂਦੀ।
ਤੇ ਉਹਦੀ ਵਜ੍ਹਾ ਤੋਂ ਉਹ ਅੱਛਾ ਪਰਫਾਰਮ ਕਰ ਜਾਂਦੇ ਸੀ। ਹੁਣ ਸਾਊਥ ਅਫਰੀਕਾ ਨੇ ਵੀ ਜਦੋਂ ਤੋਂ ਰੀਡ ਕੀਤਾ ਉਸ ਤੋਂ ਬਾਅਦ ਪਾਕਿਸਤਾਨ ਵੀ ਰੀਡ ਕਰੇਗਾ। ਤੁਸੀਂ ਦੇਖਿਆ ਹੋਏਗਾ ਜੈਂਜ ਉਹਨੇ ਫਸਟ ਮੈਚ ਦੇ ਅੰਦਰ ਇੰਡੀਆ ਪਾਕਿਸਤਾਨ ਦਾ ਜਿਹੜਾ ਏਸ਼ੀਆ ਕੱਪ ਦੇ ਅੰਦਰ ਪਹਿਲਾ ਮੈਚ ਹੋਇਆ ਸੀ, ਜੈਂਜ ਅਭਿਸ਼ੇਕ ਸ਼ਰਮਾ ਨੇ ਫਸਟ ਮੈਚ ਦੇ ਅੰਦਰ ਖੇਲਿਆ ਸੀ, ਸੈਕਿੰਡ ਮੈਚ ਦੇ ਅੰਦਰ ਉਂਝ ਨਹੀਂ ਖੇਲ ਸਕਿਆ। ਲੇਕਿਨ ਉਮੀਦ ਹੈ ਕਿ ਪਾਕਿਸਤਾਨ ਇਸ ਵਾਰੀ ਉਹਨੂੰ ਰੀਡ ਕਰਕੇ ਖੇਲੇਗਾ। ਔਰ ਇੰਜ ਸਾਊਥ ਅਫਰੀਕਾ ਨੇ ਉਹਨੂੰ ਫੜਿਆ ਹੋਇਆ ਸੀ। ਲਾਸਟ ਮੈਚ ਵੀ ਤੁਸੀਂ ਫਸਟ ਜਿਹੜਾ T20 ਅਗੇਂਸਟ ਇੰਡੀਆ ਦੇ ਸਾਊਥ ਅਫਰੀਕਾ ਨੇ ਖੇਲਿਆ, ਉਹਦੇ ਅੰਦਰ ਵੀ ਉਹਨੂੰ ਇੰਨਾ ਮੌਕਾ ਨਹੀਂ ਦਿੱਤਾ ਖੇਲਣ ਦਾ ਕਿ ਖੇਲੇ ਜਾਂ ਜੋ ਵੀ, ਉਹਨੂੰ ਬੋਡੀ ਲਾਈਨ ਤੇ ਵੀ ਬੋਲਾਂ ਕਰਾਈਆਂ, ਸਾਰਾ ਕੁਝ ਉਸ ਹਿਸਾਬ ਨਾਲ ਉਹਨੂੰ ਰੀਡ ਕਰਕੇ ਖੇਲੇ ਨੇ। ਤੇ ਉਮੀਦ ਹੈ ਕਿ ਪਾਕਿਸਤਾਨੀ ਬੋਲਰ ਵੀ ਉਹਨੂੰ ਬਿਲਕੁਲ ਰੀਡ ਕਰਕੇ ਹੀ ਖੇਲਣਗੇ ਤੇ ਮੇਰੇ ਖਿਆਲ ਨਾਲ ਤੇ ਅੱਛਾ ਪਰਫਾਰਮ ਕਰਨਗੇ। ਅਭਿਸ਼ੇਕ ਸ਼ਰਮਾ ਇੰਨਾ ਨਹੀਂ ਕਰ ਸਕਦੇ ਮੇਰੇ ਖਿਆਲ ਨਾਲ। ਤੇ ਵਰਲਡ ਕੱਪ ਦੀ ਜਿਹੜੀ ਟਿਕਟ ਦੀ ਫਰੋਖ ਦਾ ਐਲਾਨ ਤੁਹਾਨੂੰ ਪਤਾ ਹੋ ਚੁੱਕਿਆ ਹੈ ਤੇ ਲੋਕ ਧਵਾਧਵ ਖਰੀਦ ਵੀ ਰਹੇ ਨੇ। ਤੇ ਇੱਥੇ ਗੱਲ ਕਰੀਏ ਕਿ ICC ਨੇ ਇੱਕ ਪੋਸਟਰ ਜਾਰੀ ਕੀਤਾ ਜਿਹਦੇ ਵਿੱਚ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਦੀ ਜਿਹੜੀ ਤਸਵੀਰ ਹੈ ਉਹ ਵੀ ਮੌਜੂਦ ਨਹੀਂ ਹੈ, ਤੇ ਉਹਦੇ ਵਿੱਚ ਹੈਰੀ ਬਰੋਕ ਦੀ ਤਸਵੀਰ ਵੀ ਹੈ, ਸੂਰਿਆ ਕੁਮਾਰ ਯਾਦਵ ਵੀ ਨੇ, ਤੇ ਸ਼ਨਾਕਾ ਜਿਹੜੀ ਸ੍ਰੀਲੰਕਾ ਸਾਡੇ ਤੋਂ ਵੀ ਥੱਲੇ ਹੈ ਉਹਦੀ ਤਸਵੀਰ ਮੌਜੂਦ ਹੈ। ਤੇ ਜਿਹੜਾ ਤਾਸੁਬ ਪਸੰਦਾਨਾ ਰਵੱਈਆ ਜੇ ਸ਼ਾਹ ਦਾ, ਇਹ ਤੁਸੀਂ ਕਿੱਦਾਂ ਵੇਖਦੇ ਹੋ? ਇਹ ਬਿਲਕੁਲ ਗਲਤ ਹੈ। ਦੇਖੋ ICC ਇੰਟਰਨੈਸ਼ਨਲ ਕ੍ਰਿਕਟ ਬੋਰਡ ਹੈ, ਲੇਕਿਨ ਜਦੋਂ ਦਾ ਜੇ ਸ਼ਾਹ ਆਏ ਨੇ ਉਹਨਾਂ ਨੇ ਤੇ ਇਹਨੂੰ ਇੰਡੀਅਨ ਕ੍ਰਿਕਟ ਕਾਉਂਸਲ ਬਣਾ ਦਿੱਤਾ ਹੈ। ਜੋ ਤੁਸੀਂ ਕੋਈ ਵੀ ਹਾਲਾਂਕਿ ਚੈਂਪੀਅਨ ਟਰੋਫੀ ਦੇ ਮੈਚਸ ਇਹਨਾਂ ਨੇ ਕੀਤਾ, ਇਹਨਾਂ ਨੇ ਕਿ ਜਿਹੜੇ ਪਾਕਿਸਤਾਨ ਦੇ ਅੰਦਰ ਚੈਂਪੀਅਨ ਟਰੋਫੀ ਹੋਈ ਸਾਰੇ ਮੈਚ ਇੰਡੀਆ ਬਾਹਰ ਖੇਲੇਗੀ ਆਪਣੀ ਦੁਬਈ ਦੇ ਅੰਦਰ। ਉਸ ਤੋਂ ਬਾਅਦ ਵੀ ਜੀ ਹਮ ਹੱਥ ਨਹੀਂ ਮਿਲਾਣਾ, ਬਹੁਤ सी चीज ऐसे रूल्स है जी। ਅਗਰ ਇਹੀ ਕੁਝ ਪਾਕਿਸਤਾਨ ਨੇ ਸਿਰਫ ਹਾਰਿਸ ਰਊਫ ਨੇ ਉਹ ਜਹਾਜ਼ ਵਾਲਾ ਇਸ਼ਾਰਾ ਕੀਤਾ, ਉਹਦੇ ਤੇ ਇਹਨਾਂ ਨੇ ਕੀ ਨਾ ਤੂਫਾਨ ਖੜਾ ਕਰ ਜੁਰਮਾਨਾ ਲਾਤਾ। ਬਿਲਕੁਲ। ਉਸ ਤੋਂ ਬਾਅਦ ਇਹ ਹੁਣ ਤੁਸੀਂ ਵੇਖ ਸਕਦੇ ਹੋ ਵਨਡੇ ਕੇ ODI ਸੀਰੀਜ਼ ਦੇ ਅੰਦਰ, ਨਹੀਂ ਟੈਸਟ ਸੀਰੀਜ਼ ਦੇ ਅੰਦਰ ਸ਼ਾਇਦ, ਕਿ ਬੁਮਰਾਹ ਨੇ ਉਹਨੂੰ ਬੋਨਾ ਗਿਆ ਬਹੂਮਾ ਨੂੰ, ਉਹਦੇ ਤੇ ਕੋਈ ਬਿਲਕੁਲ ਕੋਈ ਜੁਰਮਾਨਾ ਨਹੀਂ ਹੈਗਾ। ਬਿਲਕੁਲ ਗਲਤ ਹੈ ਕਿ ਇਹ ਇੱਕ ਤਾਸੁਬਾਨਾ ਸੋਚ ਦੇ ਨਾਲ ਚੱਲਦੇ ਪਏ ਨੇ। ਉਹ ਕਿਸੇ ਵੀ ਹਰ ਕਿਸਮ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਪਾਕਿਸਤਾਨ ਨੂੰ ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ ਜਾਂ ਕੋਈ ਵੀ ਟੀਮ ਹੋਏ, ਉਹਦੇ ਜੇ ਇਖਤਲਾਫ ਚੱਲਦੇ ਹੋਣ ਇੰਡੀਅਨ ਬੋਰਡ ਨਾਲ, ਉਹ ਵੀ ਕੱਲ ਜਿੱਤ ਕੇ ਕਵਾਂਗੇ ਜੀ ਅਸੀਂ ਹੱਥ ਨਹੀਂ ਮਿਲਾਉਂਦੇ। ਤੇ ਇੰਡੀਆ ਜਿਹੜੀ ਮਿਸਾਲ ਕਾਇਮ ਕਰ ਰਿਹਾ ਹੈ ਇਹ ਤੇ ਬਿਲਕੁਲ ਠੀਕ ਨਹੀਂ ਹੈ। ਬਿਲकुल है, बिल्कुल गलत है। जे शाह जिस दिन जे शाह अगर हट गए उस तो बाद ਤੇ ਫਿਰ ਸਾਰਾ ਕੁਝ ਸਹੀ ਹੋ ਜਾਏਗਾ ਨਾ। ਇੱਕ ਤੁਸੀਂ ਖੁਦ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਉਹ ਤੁਸੀਂ ਹੱਥ ਨਹੀਂ ਮਿਲਾਉਂਦੇ ਪਏ, ਉਸ ਤੋਂ ਬਾਅਦ ਤੁਸੀਂ ਕੀ ਨਾ ਹਰ ਉਹ ਸਾਹਿਬਜ਼ਾਦਾ ਫਰਾਨ ਨੇ ਉਹ ਐਕਸ਼ਨ ਕਰਤਾ ਜੀ, ਇਹਦੇ ਤੇ ਵੀ ਜੁਰਮਾਨਾ ਲਾ ਦਿਓ। ਹਾਰਿਸ ਰਊਫ ਨੇ ਜਹਾਜ਼ ਵੈਸੇ ਹੱਥ ਲਾ ਇਸ਼ਾਰਾ ਕਰਤਾ, ਉਹਦੇ ਤੇ ਵੀ ਜੁਰਮਾਨਾ ਲਾ ਦਿਓ। ਬੇਸ਼ੱਕ ਉਹ ਕੀ ਨਾ ਬੁਮਰਾਹ ਜੋ ਮਰਜ਼ੀ ਕਰੇ, ਉਸ ਤੋਂ ਇਲਾਵਾ ਕੋਈ ਵੀ ਇੰਡੀਅਨ ਪਲੇਅਰ ਜੋ ਮਰਜ਼ੀ ਕਰੇ, ਉਹਨਾਂ ਤੇ ਜੁਰਮਾਨਾ ਨਹੀਂ। ਪਾਕਿਸਤਾਨੀ ਅਗਰ ਹਾਲੀ ਪਿੱਛੇ ਦੀ ਯਾਦ ਹੈ ਬਾਬਰ ਆਜ਼ਮ ਨੇ ਸਿਰਫ ਕੁਝ ਅਲਫਾਜ਼ ਕਹਤੇ ਸੀ ਆਊਟ ਹੋਣ ਤੋਂ ਬਾਅਦ, ਉਹਨਾਂ ਤੇ ਵੀ ਜੁਰਮਾਨਾ ਲਾਤਾ। ਯਾਰ ਇਹ ਹਰ ਕਿਸਮ ਦੀ ਕੋਸ਼ਿਸ਼ ਕਰਦੇ ਨੇ ਕਿ ਪਾਕਿਸਤਾਨੀ ਪਲੇਅਰਸ ਦੇ ਉੱਤੇ ਕੁਛ ਨਾ ਕੁਛ ਜੁਰਮਾਨਾ ਲਾਈਏ। ਉਮੀਦ ਹੈ ਕਿ ਇਨਸ਼ਾਅੱਲਾ ਅਗਰ ਜਦੋਂ ਆਇਆ ਉਹਨੇ ICC ਦੇ ਕਵਾਨੀਨ ਦੀ ਖਿਲਾਫਵਰਜ਼ੀ ਸ਼ੁਰੂ ਕਰਤੀ ਹੈ ਤੇ ਸਿਰਫ ਇੰਡੀਆ ਨੂੰ ਐਜ ਦੇ ਰਿਹਾ ਹੈ, ਬਾਕੀ ਏਸ਼ੀਆਈ ਮੁਮਾਲਿਕ ਨੂੰ ਉਹਨੇ ਬਿਲਕੁਲ ਹੀ ਕੰਧ ਨਾਲ ਲਾਤਾ ਹੈ। ਜੀ ਬਿਲਕੁਲ ਇਹੀ ਗੱਲ ਹੈਗੀ ਹੈ। ਏਸ਼ੀਆਈ ਮੁਮਾਲਿਕ ਕੀ, ਉਸ ਤੋਂ ਇਲਾਵਾ ਤੁਸੀਂ ਨਿਊਜ਼ੀਲੈਂਡ ਨੂੰ ਵੀ ਵੇਖ ਸਕਦੇ ਹੋ, ਸਾਊਥ ਅਫਰੀਕਾ ਨੂੰ ਵੀ ਵੇਖ ਸਕਦੇ ਹੋ। ਬਾਕੀ ਇਹ ਬਿਲਕੁਲ ਗਲਤ। ICC ਜਦੋਂ ਤੱਕ ਇਹ ਨਹੀਂ ਸੋਚੇਗਾ ਕਿ ਸਾਰੀ ਟੀਮਾਂ ਨੂੰ ਨਾਲ ਲੈ ਕੇ ਚੱਲਣਾ, ਉਸ ਤੱਕ ਕ੍ਰਿਕਟ ਤਰੱਕੀ ਨਹੀਂ ਕਰ ਸਕਦਾ। ਫਿਰ ਇਹੀ ਹੋਏਗਾ ਕਿ ਸਿਰਫ ਇੰਡੀਆ ਦੇ ਅੰਦਰ ਕ੍ਰਿਕਟ ਤਰੱਕੀ ਕਰੇਗਾ, ਬਾਕੀ ਕਿਸੇ ਮੁਲਕ ਦੇ ਅੰਦਰ ਇੰਡੀਆ ਕ੍ਰਿਕਟ ਤਰੱਕੀ ਨਹੀਂ ਕਰ ਸਕਦਾ। ਅੱਛਾ, ਇੱਕ ਗੱਲ ਹੋ ਰਹੀ ਹੈ T20 ਵਰਲਡ ਕੱਪ ਦੇ ਕੰਬੀਨੇਸ਼ਨ ਦੀ ਕਿ ਜੀ ਸਾਇਮ ਅਯੂਬ ਨੂੰ ਅਸੀਂ ਖਿਡਾਰੀ ਦੀ ਜਿਹੜਾ ਹੈ ਨਾ ਕਸਮ ਖਾ ਲਈ ਕਿ ਖੇਡੇਗਾ ਲਾਜ਼ਮੀ, ਜੇ ਉਹ ਨਾ ਵੀ ਚੱਲੇ ਤੇ ਮਾਰਚ ਤੱਕ ਤੁਹਾਨੂੰ ਪਤਾ ਬੜਾ ਅੱਛਾ ਪਰਫਾਰਮ ਕਰਕੇ ਆਏ ਨੇ ਰਾਈਜ਼ਿੰਗ ਸਟਾਰ ਵਿੱਚ। ਤੇ ਇਹ ਇਵੈਂਟਾਂ ਕਰਾਉਣ ਦਾ ਕੀ ਫਾਇਦਾ ਜਦੋਂ ਤੁਸੀਂ ਮੌਕਾ ਹੀ ਨਹੀਂ ਦੇਵੋਗੇ। ਸਾਇਮ ਨੂੰ ਇੱਕ ਦੋ ਮੈਚ ਤੁਸੀਂ ਬਹਾ ਦਿਓ, ਵੇਖ ਲਓ ਇੱਕ ਵਾਰੀ ਮਾਰਚ ਤਾਕਤ ਨੂੰ ਹੋ ਸਕਦਾ ਇਹਦਾ ਬੱਲਾ ਵੀ ਚੱਲ ਜਾਏ। ਬਿਲਕੁਲ ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ, ਲੇਕਿਨ ਸਾਡੇ ਕੋ ਅਗਰ ਤੇ ਸਿਲੈਕਟਰ ਕੁਝ ਸੋਚ ਰਹੇ ਨੇ, ਮੇਰੇ ਖਿਆਲ ਨਾਲ ਤੇ ਫਿਰ ਫਖਰ ਜ਼ਮਾਨ ਵੀ ਓਪਨਰ ਪਰਫਾਰਮ ਕਰ ਸਕਦੇ ਨੇ। ਉਸ ਤੋਂ ਬਾਅਦ ਸਾਇਮ ਅਯੂਬ ਵੀ ਹੈਗੇ ਨੇ, ਤੇ ਉਸ ਤੋਂ ਬਾਅਦ ਸਾਹਿਬਜ਼ਾਦਾ ਫਰਾਨ ਵੀ ਹੈਗੇ ਨੇ, ਤੇ ਫਿਰ ਉਸ ਤੋਂ ਬਾਅਦ ਵੀ ਅਗਰ ਅਸੀਂ ਵੇਖੀਏ ਤੇ ਸਾਡੇ ਕੋਲ ਬਾਬਰ ਵੀ ਹੈਗੇ ਨੇ।